अस्सलाम वालेकुम वीवर्स, उम्मीद करता हूँ कि सब ठीक ठाक होंगे और अपने घरों में खुशियाँ बांट रहे होंगे। मेरा पहला चैनल जैसे कि आपको पता है हैक होने की वजह से मैं तो बिल्कुल तबाह हो गया था, लेकिन अल्लाह है ना, तो मैंने अल्लाह पे उम्मीद और तवक्कल रख के दोबारा ये चैनल शुरू किया और उम्मीद करता हूँ कि आप मुझे ज़रूर सपोर्ट करेंगे और इंशाल्लाह हम फिर कामयाब होंगे। तो मैं आज आपको स्टोरी सुनाऊंगा हज़रत बहलोल दाना और एक चोर की, कि हज़रत बहलोल दाना चोर को किस तरह पकड़ते हैं और अपने पैसे किस तरह बचाते हैं। उससे पहले चैनल को सब्सक्राइब कर दें ताकि हर आने वाली वीडियो आपको बआसानी मिल सके। खुश रहें और खुशियां बांटें। चलें स्टोरी शुरू करते हैं। आज की स्टोरी मैं ਤੁਹਾਨੂੰ ਪੰਜਾਬੀ ਸੁਣਾਵਾਂਗਾ। हज़रत बहलोल दाना ਜਦੋਂ ਜ਼ਿੰਦਗੀ ਨੀ ਅਯਾਸ਼ੀਆਂ और सहूलतां ਛੱਡ ਕੇ ਅੱਲਾ ਦੀ ਰਾਹ 'ਚ ਨਿਕਲੇ तो एक वीराने की तरफ चले गए। एक चोटी ते उन्हें अपना घर मुस्तकबिल बनाया, उत्थे रहन लग पे, जिथे जगह मिली उत्थे सौन लग पे। मलंग सन, दरवेश सन, जिथे मतलब जगह मिली सौ गए। तो जिहड़ी उन्हां दी कमाई सी, मालो दौलत थोड़ा बहुता है सी उन्हां कोल, ओह गरीबां ते मस्कीनां दे उत्ते तकसीम करदे सन। एक दिन हज़रत बहलोल दाना बाजार की तरफ गए। जदों वापस आए तो महसूस किया कि जिहड़ी इन्हां रकम छुपा के रखी हुई सी वो चोरी हो गई है। तो उन्होंने महसूस होया कि जिहड़ा उन्हां गड्ढा थले खोदिया सी ਤੇ ਉਹਦੇ 'ਚ ਕੋਈ ਚੋਰੀ ਕਰਕੇ ਉਹਨਾਂ ਫੇਰ ਖੱਡਾ ਪੂਰ ਦਿੱਤਾ ਹੈ, ਦੁਬਾਰਾ ਜ਼ਮੀਨ ਬਰਾਬਰ ਕਰ ਦਿੱਤੀ ਹੈ ਤਾਂ ਕਿ ਕਿਸੇ ਨੂੰ ਸ਼ੱਕ ਵੀ ਨਾ ਹੋਏ ਔਰ ਨਾ ਹੀ ਕੋਈ ਨਿਸ਼ਾਨ ਮਿਲੇ। ਹਜ਼ਰਤ ਬਹਿਲੋਲ ਦਾਨਾ ਨੂੰ ਸ਼ੱਕ ਹੋਇਆ ਤਾਂ ਉਹ ਇੱਕ ਕਰੀਬੀ ਮੋਚੀ ਦੇ ਕੋਲ ਚਲੇ ਗਏ ਔਰ ਸਲਾਮ ਕੀਤਾ ਔਰ ਸਲਾਮ ਦਾ ਜਵਾਬ ਮਿਲਣ ਤੋਂ ਬਾਅਦ ਕਹਿਣ ਲੱਗੇ, ਮੋਚੀ ਭਾਈ ਮੈਨੂੰ ਤੁਸੀਂ ਬਹੁਤ ਮਿਹਨਤੀ ਬੰਦੇ ਲੱਗਦੇ ਹੋ ਯਾਰ, ਮਿਹਨਤ ਕਰਕੇ ਕਮਾਉਣ ਵਾਲੇ ਹੋ, ਅੱਲਾਹ ਪਾਕ ਨੇ ਤੁਹਾਡੇ ਹੱਥ 'ਚ ਬਹੁਤ ਬਰਕਤ ਰੱਖੀ ਹੈ। ਤੇ ਉਹਨੂੰ ਥੋੜ੍ਹਾ ਜਿਹਾ ਉਹਨਾਂ ਨੂੰ ਉਤਾਂ ਚੁੱਕਿਆ। ਉਹਨਾਂ ਕਿਹਾ ਜੀ ਜਿਹੜਾ ਜੁੱਤਾ ਸੀ ਮਤਲਬ ਤੁਸੀਂ ਤੁਹਾਡੇ ਹੱਥਾਂ 'ਚ ਆ ਜਾਂਦਾ ਉਹ ਤਾਂ ਸੋਹਣਾ ਹੀ ਬਣ ਜਾਂਦਾ, ਕਮਾਲ ਦਾ ਨਵਾਂ ਹੀ ਲੱਗਣ ਡਾ ਪੈਂਦਾ। ਅਤੇ ਇਸ ਤਰ੍ਹਾਂ ਪੰਪ ਸ਼ੰਪ ਕਰਾ ਕੇ ਉਹਨਾਂ ਕਿਹਾ ਜੀ ਤੁਸੀਂ ਮੈਨੂੰ ਬੜੇ ਸਮਝਦਾਰ ਇਨਸਾਨ ਲੱਗਦੇ ਅਤੇ ਮੈਂ ਤੁਹਾਡੇ ਕੋਲ ਕੋਈ ਮਸ਼ਵਰਾ ਮੰਗਣਾ। ਅਤੇ ਉਹਨਾਂ ਕਿਹਾ ਜੀ ਅੱਛਾ ਜੀ। ਬਹਿਲੋਲ ਨੇ ਕੀ ਔਰ ਪੁੱਛੋ ਜੀ। ਅਤੇ ਹਜ਼ਰਤ ਬਹਿਲੋਲ ਦਾਨਾ ਕਹਿਣ ਲੱਗੇ ਕਿ ਹਜ਼ਰਤ ਬਹਿਲੋਲ ਦਾਨਾ ਨੇ ਕਿਹਾ ਕਿ ਜੀ ਅਸਲ 'ਚ ਮੇਰੇ ਕੋਲ ਨਾ ਰਕਮ ਹੈ ਅਤੇ ਮੈਂ ਸੋਚਣ ਡਿਆ ਯਾਰ ਕਿ ਇੱਕ ਜਗ੍ਹਾ ਇਹਨੂੰ ਇਕੱਠਾ ਰੱਖਾਂ, ਜਮ੍ਹਾਂ ਰੱਖਾਂ। उस शख्स ने पूछा, जैसे कि मोची ने पूछा, अच्छा बहलोल दाना कितनी रकम है? तो बहलोल दाना कहने लगे कि मेरे को बहुत सारी रकम है तो हर जगह थोड़ी थोड़ी करके मैं छुपाई हुई है। मिसाल के तौर पर एक जगह मैं खड्डा खोद के 50 अशरफियाँ, दूजे थान खोद के 100, दूसरे थान 250, इस तरह मैं जगह छुपा के रखी हुई, एक जगह नहीं मैं रखी हुई। तो वो शख्स पूछने लगा कि बहलोल दाना कुल मालियत कितनी बन जाती? तो उन्हें कहा कि अच्छी खासी बन जाती, बहुत ज़्यादा बन जाती। अगला शख्स कहने लगा हाँ बहलोल तू तो अच्छा खासा अमीर शख्स है। हज़रत बहलोल दाना ने कहा अच्छा मैं अमीर हो चुके हाँ, मैं फिर इंज करना कि सारी रकम ਕੱਢ ਕੇ ਬਾਹਰ ਇੱਕ ਗਠਰੀ 'ਚ ਬੰਦ ਕਰਕੇ ਤੇ ਇੱਕ ਜਗ੍ਹਾ ਦਬਾ ਦੇਣਾ। ਹਜ਼ਰਤ ਬਹਿਲੋਲ ਦਾਨਾ ਮੋਚੀ ਨੂੰ ਕਹਿਣ ਲੱਗੇ ਤੈਨੂੰ ਤਾਂ ਪਤਾ ਕਿ ਲੋਕ ਇੱਧਰ ਬਹੁਤ ਕੰਮ ਆਉਂਦੇ ਨੇ ਤੇ ਲੋਕਾਂ ਦਾ ਗੁਜ਼ਰ ਵੀ ਹੈ ਨਹੀਂ, ਲੋਕ ਆਉਂਦੇ ਨੇ ਦੀਵਾਨਾ ਤੇ ਲੋਕ ਮੇਰੀ ਤਰਫ ਕਿੱਥੇ ਆਉਂਦੇ ਨੇ। ਇਹ ਸ਼ਖਸ ਨੇ ਫੌਰਨ ਕਿਹਾ हाँ बहलोल तूने अच्छा सोचा है, तू सही सोचा है, ਦਬਾ ਦੇ। ਉਹਨਾਂ ਨੇ ਕਿਹਾ ਕਿ ਵਾਕਈ ਤੂੰ ਸਹੀ ਸੋਚਿਆ, ਇੱਧਰ ਨੂੰ ਚੋਰ ਵੀ ਨਹੀਂ ਆਉਂਦੇ, ਇੱਧਰ ਨੂੰ ਕਿੰਨੇ ਚੁੱਕਣਾ ਹੈ, ਤੂੰ ਸਹੀ ਹੈ ਦਬਾ ਦੇ। ਤੇ ਬਹਿਲੋਲ ਦਾਨਾ ਨੇ ਉਹਨੂੰ ਸਲਾਮ ਕੀਤੀ ਤੇ ਤੁਰ ਗਏ। ਤੇ ਦਰਅਸਲ ਜਿਹੜੀ ਗੱਲ ਸੀ ਉਹ ਜਿਹੜਾ ਸੀ ਨਾ ਸ਼ਖਸ ਮੋਚੀ ਉਹ ਹੀ ਚੋਰ ਸੀ, ਉਹਨੇ ਹੀ ਹਜ਼ਰਤ ਬਹਿਲੋਲ ਦਾਨਾ ਦਾ ਮਾਲ ਲੁੱਟਿਆ ਸੀ। ਹਜ਼ਰਤ ਬਹਿਲੋਲ ਦਾਨਾ ਦੇ ਜਾਣ ਤੋਂ ਬਾਅਦ 'ਚ ਉਹ ਸ਼ਖਸ ਉਹਨਾਂ ਦੇ ਪਿੱਛੇ ਹੀ ਉੱਠਿਆ ਔਰ ਸਾਰਾ ਮਾਲ ਜਿਹੜਾ ਉਹਨੇ ਚੋਰੀ ਕੀਤਾ ਸੀ ਉਹਨੇ ਫੜਿਆ ਤੇ ਚੱਲ ਪੜਿਆ ਹਜ਼ਰਤ ਬਹਿਲੋਲ ਦੀ ਘਰ ਦੀ ਤਰਫ, ਝੌਂਪੜੀ ਤਰਫ। ਉਹਨੇ ਜਿੱਥੋਂ ਪੁੱਟਿਆ ਸੀ ਮਾਲ ਉਹਨੇ ਜਗ੍ਹਾ ਦੁਬਾਰਾ ਖੋਦੀ, ਉਹਦੇ 'ਚ ਮਾਲ ਰੱਖਿਆ, ਫਿਰ ਉਸੇ ਤਰ੍ਹਾਂ ਹੀ ਭੁਰ ਕਰ ਦਿੱਤੀ ਤਾਂ ਕਿ ਹਜ਼ਰਤ ਬਹਿਲੋਲ ਨੂੰ ਸ਼ੱਕ ਨਾ ਹੋਵੇ। ਉਹਨੇ ਦਫਨ ਪਤਾ ਕਿਉਂ ਕੀਤੀ ਸੀ? ਦਫਨ ਉਹਨੇ ਇਸ ਲਈ ਕੀਤੀ ਸੀ ਕਿ ਇਹ ਮੈਂ ਦਫਨ ਰਕਮ ਕਰਾਂਗਾ, ਹਜ਼ਰਤ ਬਹਿਲੋਲ ਦਾ ਸਾਰੀ ਜਿਹੜੀ ਰਕਮ ਹੈ ਉਹ ਇੱਥੇ ਦਫਨ ਕਰ ਦੇਣਗੇ ਤਾਂ ਕਿ ਮੈਂ ਦੁਬਾਰਾ ਚੁੱਕ ਲਵਾਂਗਾ। ਅਗਰ ਮੈਂ ਦਫਨ ਨਾ ਕੀਤੀ, ਹਜ਼ਰਤ ਬਹਿਲੋਲ ਨੂੰ ਪਤਾ ਚੱਲ ਗਿਆ ਕਿ ਇੱਥੋਂ ਤਾਂ ਪਹਿਲਾਂ ਚੋਰੀ ਹੋ ਚੁੱਕਿਆ, ਤਾਂ ਹਜ਼ਰਤ ਬਹਿਲੋਲ ਨੇ ਇੱਥੇ ਥੋੜ੍ਹਾ ਰੱਖਣਾ, ਹਜ਼ਰਤ ਬਹਿਲੋਲ ਨੇ ਕਿਤੇ ਹੋਰ ਛੁਪਾ ਦੇਣਾ ਸਾਰਾ ਮਾਲ। ਅਤੇ ਇਸ ਲਈ ਉਹਨੇ ਇਸ ਤਰ੍ਹਾਂ ਕੀਤਾ ਕਿ ਉਹਨੇ ਬਿਲਕੁਲ ਉੱਥੇ ਰੱਖਤਾ, ਉਹਨੇ ਬੰਦ ਕਰਤਾ ਕਿ ਹਜ਼ਰਤ ਬਹਿਲੋਲ ਨੂੰ ਸ਼ੱਕ ਵੀ ਨਾ ਹੋਵੇ ਤਾਂ ਕਿ ਹਜ਼ਰਤ ਬਹਿਲੋਲ ਸਾਰਾ ਮਾਲ ਲਿਆ ਕੇ ਰੱਖ ਦੇਣ ਅਤੇ ਮੈਂ ਸਾਰਾ ਹਜ਼ਮ ਕਰ ਜਾਂ। ਅਤੇ ਇਸ ਤਰ੍ਹਾਂ ਹੋਵੇਗਾ ਕਿ ਇੱਥੇ ਥੋੜ੍ਹੀ ਜਿਹੀ ਅਸ਼ਰਫੀਆਂ ਦੇ ਬਦਲੇ ਮੈਨੂੰ 300, 250, 500 ਅਸ਼ਰਫੀ ਮਿਲ ਜਾਏਗੀ ਅਤੇ ਚਲੋ ਮੈਂ ਅਮੀਰ ਹੋ ਜਾਵਾਂਗਾ। ਬਹਿਲੋਲ ਦਾਨਾ ਦਾ ਸਾਰਾ ਹੀ ਮਾਲ ਜਿਹੜਾ ਨਾ ਮੈਂ ਹਜ਼ਮ ਕਰ ਜਾਵਾਂਗਾ। ਅਤੇ ਹਜ਼ਰਤ ਬਹਿਲੋਲ ਦਾਨਾ ਸ਼ਾਮ ਨੂੰ ਉੱਥੇ ਹੀ ਠਿਕਾਣੇ 'ਚ ਵਾਪਸ ਆਏ, ਜਗ੍ਹਾ ਖੋਦੀ ਅਤੇ ਆਪਣੀ ਰਕਮ ਕੱਢ ਲਈ ਅਤੇ ਉਹਨਾਂ ਸਾਰੀ ਜਿਹੜੀ ਰਕਮ ਸੀ ਦੂਸਰੀ ਜਗ੍ਹਾ ਮੁੰਤਕਿਲ ਕਰਤੀ। ਇਸ ਤਰ੍ਹਾਂ ਉਹਨਾਂ ਮੋਚੀ ਕੋ ਆਪਣਾ ਮਾਲ ਵਾਪਸ ਲੈ ਲਿਆ। ਮੋਚੀ ਤੇ ਇਸ ਦਾ ਆਚ ਸੀ ਨਾ ਕਿ ਚਲੋ ਹਜ਼ਰਤ ਬਹਿਲੋਲ ਸਾਰਾ ਇੱਥੇ ਰੱਖਣਗੇ ਤੇ ਮੈਂ ਕੱਢ ਲਾਂਗਾ। ਹਜ਼ਰਤ ਬਹਿਲੋਲ ਬੜੇ ਸਿਆਣੇ ਸਨ, ਇਸ ਲਈ ਉਹਨਾਂ ਆਪਣਾ ਮਾਲ ਇਸ ਤਰੀਕੇ ਨਾਲ ਵਾਪਸ ਲੈ ਲਿਆ। ਉਹਨੇ ਮੋਚੀ ਦੱਬਣ ਦੀ ਦੇਰ ਸੀ ਤੇ ਉਹਨਾਂ ਸ਼ਾਮ ਨੂੰ ਕੱਢ ਲਿਆ, ਉਹ ਨਾ ਹੋਰ ਕਿਤੇ ਮੁੰਤਕਿਲ ਕਰ ਦਿੱਤੀ। ਤੇ ਇਹ ਹੁੰਦੇ ਨੇ ਅੱਲਾ ਵਾਲੇ
ਵਾਕਈ ਸੱਚ ਕਹਿੰਦੇ ਨੇ ਕਿ ਅੱਲਾ ਵਾਲੇ ਨੂੰ ਕੋਈ ਧੋਖਾ ਨਹੀਂ ਦੇ ਸਕਦਾ, ਕਿਉਂਕਿ ਜਿਹਦੇ ਨਾਲ ਰੱਬ ਹੋਵੇ ਉਹਦੇ ਨਾਲ ਸਭ ਹੁੰਦਾ। ਅਤੇ ਸਾਰੀ ਦੁਨੀਆ ਇੱਕ ਤਰਫ ਹੋਵੇ ਅਤੇ ਸ਼ਖਸ ਦੇ ਨਾਲ ਰੱਬ ਹੋਵੇ, ਉਹਨੂੰ ਕੋਈ ਥੱਲੇ ਲਟਾ ਨਹੀਂ ਸਕਦਾ। ਅਤੇ ਜਿਹਦੇ ਖਿਲਾਫ ਰੱਬ ਹੋਵੇ, ਸਾਰੀ ਦੁਨੀਆ ਉਹਦੇ ਨਾਲ ਹੋਵੇ, ਦੁਨੀਆ ਨੂੰ ਚੁੱਕੇ ਰੱਬ ਨੂੰ ਲਟਾਵੇ, ਕੋਈ ਦੁਨੀਆ ਦਾ ਕੋਈ ਸ਼ਖਸ ਨਹੀਂ, ਕੋਈ ਚੀਜ਼ ਨਹੀਂ ਉਹਨੂੰ ਚੁੱਕ ਸਕੇ। ਇਸ ਲਈ ਅੱਲਾ ਵਾਲੇ ਹੀ ਹੁੰਦੇ ਨੇ। ਅਤੇ ਉਮੀਦ ਕਰਨਾ ਕਿ ਤੁਹਾਨੂੰ ਸਟੋਰੀ थोड़ी बहुत पसंद ज़रूर आए होगी, इसलिए चैनल को सब्सक्राइब कर दें ताकि आने वाली हर वीडियो आपको मिल सके। थैंक यू सो मच। खुश रहें, आबाद रहें और खुशियाँ बांटें। मिस्टर डॉगी की तरफ से आपको लव यू है सबको।